CSP ਕਰਕੇ ਤੇ ਫਿਰ ਇੱਧਰ ਸਿਆਸਤ ਵੱਲ ਆ ਗਏ ਕਿ ਸਮਝ ਨਹੀਂ ਆਈ ਕੋਈ ਗੱਲ ਦੀ? ਸਿਆਸਤ ਜੀ ਹੱਡਾਂ ਵਿੱਚ ਸੀ ਪਹਿਲੇ ਦਿਨ ਤੋਂ ਹੀ। ਘਰ ਵਾਲੇ ਸਾਹਿਬ, ਚਾਚੂ, ਸਾਰਾ ਖਾਨਦਾਨ ਹੀ ਸਿਆਸਤ ਦੇ ਵਿੱਚ ਸੀ ਸਾਡਾ। ਜਿਉਂ ਅੱਖ ਖੋਲੀ ਉਦੋਂ ਵੇਖਦੇ ਆ ਰਹੇ ਹਾਂ ਸਾਰਿਆਂ ਨੂੰ ਸਿਆਸਤ ਦੇ ਵਿੱਚ। ਪਰ ਮੈਂ ਇੰਨੀ ਜਲਦੀ ਸਿਆਸਤ ਵਿੱਚ ਆਉਣ ਦਾ ਮੇਰਾ ਇਰਾਦਾ ਨਹੀਂ ਸੀ ਹੈ। ਮੈਂ ਜਦੋਂ ਨੌਕਰੀ ਤੋਂ ਇਸਤੀਫਾ ਦਿੱਤਾ ਤਾਂ ਮੈਂ ਕੰਮਕਾਜ ਆਪਣੇ ਕਰ ਰਿਹਾ ਸਾਂ, ਤੇ ਮੁਲਕੀ ਹਾਲਾਤ ਜਿਸ ਡਗਰ ਤੇ ਚੱਲ ਰਹੇ ਸਨ ਉਹਨੇ ਮੈਨੂੰ ਬੜਾ ਮੁਤਾਸਰ ਕੀਤਾ ਸ਼ਖਸੀ ਤੌਰ ਤੇ ਮੈਂ ਫਿਰ ਇਹ ਫੈਸਲਾ ਕੀਤਾ ਕਿ ਜੇ ਅਸੀਂ ਕੰਢੇ ਤੇ ਬਹਿ ਕੇ ਵੇਖਦੇ ਰਵਾਂਗੇ ਔਰ ਇਸ ਸਮੁੰਦਰ ਦੀ ਗਹਿਰਾਈ ਨੂੰ ਨਾਪਣ ਦੀ ਕੋਸ਼ਿਸ਼ ਨਹੀਂ ਕਰਾਂਗੇ ਤੇ ਫਾਇਦਾ ਕੋਈ ਨਹੀਂ। ਜ਼ਿੰਦਗੀ ਤੇ ਗੁਜ਼ਰ ਜਾਂਦੀ ਨਾ ਜੀ, ਵੇਖੋ ਵਕਤ ਤੇ ਗੁਜ਼ਰਦਾ ਜਾਂਦਾ, ਵਕਤ ਨਹੀਂ ਰੁਕਦਾ। ਤੇ ਜ਼ਿੰਦਗੀ ਬਾ ਮਕਸਦ ਗੁਜ਼ਾਰੀ ਜਾਵੇ, ਆਪਣੇ ਲੋਕਾਂ ਵਾਸਤੇ ਗੁਜ਼ਾਰੀ ਜਾਵੇ, ਆਪਣੇ ਦੋਸਤ ਯਾਰ ਭੈਣਾਂ ਭਰਾ ਇਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਜੇ ਤੁਹਾਨੂੰ ਅੱਲਾਹ ਕੋਈ ਮੌਕਾ ਦੇਵੇ ਆਪਣੇ ਵਸਾਇਲ ਨੂੰ ਬਰੋਏਕਾਰ ਲਿਆਉਣ ਦਾ, ਤੇ ਉਹ ਲਿਆਉਣਾ ਚਾਹੀਦਾ। ਇਸੇ ਸੋਚ, ਇਸੇ ਫਿਕਰ ਦੇ ਪੇਸ਼ ਨਜ਼ਰ ਮੈਂ ਸਿਆਸਤ ਦੇ ਵਿੱਚ ਆਇਆ। ਕਦੀ ਮਹਿਸੂਸ ਨਹੀਂ ਹੋਇਆ ਕਿ ਤੁਹਾਡੇ ਜ਼ਿਹਨ 'ਚ ਸ਼ਾਇਦ ਕੋਈ ਇੱਕ ਬੜਾ ਚਾਰਮਿੰਗ ਇਹਦਾ ਪਹਿਲੂ ਹੋਵੇ ਸਿਆਸਤ ਦਾ, ਕਿ ਜੀ ਇਕਤਦਾਰ ਹੁੰਦਾ ਹੈ ਤੇ ਬੜੇ ਐਸ਼ੋ ਆਰਾਮ ਹੁੰਦੇ ਨੇ ਔਰ ਬੜੇ ਪ੍ਰੋਟੋਕੋਲਸ ਹੁੰਦੇ ਨੇ, ਤੇ ਲੇਕਿਨ ਆ ਕੇ ਤੁਹਾਨੂੰ ਆਪੋਜੀਸ਼ਨ ਕਰਨੀ ਪੈ ਗਈ? ਨਹੀਂ, ਮੈਨੂੰ ਇਸ ਚੀਜ਼ ਦਾ ਤਾਂ ਨਾ ਕੋਈ ਗਿਲਾ ਹੈ ਨਾ ਸ਼ਿਕਵਾ ਹੈ ਕਿ ਮੈਂ ਆਪੋਜੀਸ਼ਨ ਦੇ ਵਿੱਚ ਹਾਂ, ਬਲਕਿ ਮੈਂ ਸਮਝਦਾ ਮੇਰੀ ਖੁਸ਼ਬਖਤੀ ਹੈ ਕਿ ਮੈਂ ਜਿੱਤਿਆਂ ਨਾਲ ਇਕਤਦਾਰ ਵਿੱਚ ਨਹੀਂ ਆਇਆ, ਆਪੋਜੀਸ਼ਨ ਵਿੱਚ ਆਇਆ। ਕਿਉਂਕਿ ਹਿਜ਼ਬ ਇਖਤਲਾਫ ਦੇ ਵਿੱਚ ਜਿੰਨਾ ਸਿੱਖਣ ਦਾ ਵਕਤ ਮਿਲਦਾ, ਮੌਕਾ ਮਿਲਦਾ, ਉਹਨਾਂ ਤੁਹਾਨੂੰ ਇਕਤਦਾਰ 'ਚ ਨਹੀਂ ਮਿਲਦਾ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਤੇ ਅਹਿਮਦ ਭੱਟੀ ਸਾਹਿਬ, ਇਹ ਦੱਸੋ ਕਿ ਤੁਹਾਡੇ ਵਾਲਦ ਸਾਹਿਬ ਅਬਦੁਲ ਰਸ਼ੀਦ ਭੱਟੀ ਸਾਹਿਬ ਮਾਰੂਫ ਸਿਆਸਤਦਾਨ ਨੇ, ਇਹਨਾਂ ਨੇ ਬੜਾ ਅੱਛਾ ਇੱਕ ਵਕਤ ਗੁਜ਼ਾਰਿਆ ਔਰ ਬਹਿਸੀਅਤ ਇੱਕ ਵਾਲਦ ਦੇ ਤੁਸੀਂ ਕੀ ਕਹੋਗੇ ਇਹਨਾਂ ਦੇ ਬਾਰੇ 'ਚ? ਮੈਂ ਤਾਂ ਸਿਰਫ ਇੰਨਾ ਹੀ ਕਹਾਂਗਾ ਜੀ, ਅੱਲਾ ਇਹੋ ਜਿਹੇ ਬਾਪ ਦੁਨੀਆ ਦੇ ਹਰ ਬੇਟੇ ਨੂੰ ਨਸੀਬ ਕਰੇ। ਤੁਹਾਨੂੰ ਸਿਆਸਤ ਦੇ ਜਿਹੜੇ ਅਸਰਾਰੋ ਰਮੂਜ਼ ਨੇ ਉਹਨਾਂ ਨੂੰ ਸਿਖਾਉਣ 'ਚ ਵਾਲਦ ਸਾਹਿਬ ਦਾ ਹੱਥ ਵੀ ਹੈ? ਵੇਖੋ, ਇਨਸਾਨ ਦੀ ਜਿਹੜੇ ਵਾਲਦੈਨ ਹੁੰਦੇ ਨੇ ਨਾ ਜੀ, ਮੈਂ ਚੂੰਕਿ ਖੁਦ ਵੀ ਇੱਕ ਬਾਪ ਹਾਂ, ਸ਼ੌਰੀ ਤੌਰ ਤੇ ਲਾ ਸ਼ੌਰੀ ਤੌਰ ਤੇ ਦੋਵੇਂ ਤਰ੍ਹਾਂ ਹੀ ਤਰਬੀਅਤ ਕਰ ਰਹੇ ਹੁੰਦੇ ਨੇ। ਸ਼ੌਰੀ ਤੌਰ ਤੇ ਤਰਬੀਅਤ ਇਸ ਤਰ੍ਹਾਂ ਕਰ ਰਹੇ ਹੁੰਦੇ ਨੇ, ਦੱਸ ਰਹੇ ਹੁੰਦੇ ਨੇ ਕਿ ਬੱਚੇ ਝੂਠ ਨਹੀਂ ਬੋਲਣਾ, ਸੱਚ ਬੋਲਣਾ, ਜ਼ਿਆਦਤੀ ਨਹੀਂ ਕਰਨੀ ਕਿਸੇ ਦੇ ਨਾਲ, ਨਜਾਇਜ਼ ਕਿਸੇ ਨਾਲ ਲੜਨਾ ਨਹੀਂ। ਲਾ ਸ਼ੌਰੀ ਤੌਰ ਤੇ ਉਹ ਇਸ ਤਰ੍ਹਾਂ ਤਰਬੀਅਤ ਕਰ ਰਹੇ ਜਿਹੜੇ ਉਹਨਾਂ ਦੇ ਰੋਜ਼ਮਰਾ ਜ਼ਿੰਦਗੀ ਦੇ ਅਮਾਲ ਨੇ। ਕਿਉਂਕਿ ਮੈਂ ਜਦੋਂ ਬਾਪ ਬਣਿਆ, ਮੈਂ ਥੋੜ੍ਹਾ ਜਿਹਾ ਪੜ੍ਹਿਆ ਕਿ ਬੱਚਿਆਂ ਦੀ ਤਰਬੀਅਤ ਦੇ ਹਵਾਲੇ ਨਾਲ ਕਿਸ ਤਰ੍ਹਾਂ ਤਰਬੀਅਤ ਕੀਤੀ ਜਾਂਦੀ, ਤੇ ਮੈਂ ਜਦੋਂ ਪੜ੍ਹਿਆ ਤਾਂ ਮੈਨੂੰ ਸਮਝ ਆਈ ਕਿ ਬੱਚਾ ਸਭ ਤੋਂ ਜ਼ਿਆਦਾ ਵੇਖ ਕੇ ਸਿੱਖਦਾ ਹੈ, ਬਨਿਸਬਤ ਇਸ ਦੇ ਕਿ ਉਹਨੂੰ ਜਿਹੜਾ ਤੁਸੀਂ ਜੁਮਲੇ ਅਦਾ ਕਰਕੇ ਜਾਂ ਜ਼ੁਬਾਨ ਤੋਂ ਕਹਿ ਕੇ ਬਿਆਨ ਕਰਕੇ ਦੱਸ ਦਿਓ, ਉਹਨਾਂ ਚੀਜ਼ਾਂ ਦਾ ਉਹਨਾਂ 'ਤੇ ਉਹਨਾਂ ਅਸਰ ਨਹੀਂ ਹੁੰਦਾ। ਜ਼ਿਆਦਾ ਅਸਰ ਉਸ ਚੀਜ਼ ਦਾ ਹੁੰਦਾ ਜਿਹੜੀ ਉਹ ਆਪਣੀ ਅੱਖਾਂ ਨਾਲ ਵੇਖ ਰਿਹਾ ਹੁੰਦਾ ਵਾ, ਪ੍ਰੈਕਟੀਕਲੀ ਜੋ ਹੋ ਰਿਹਾ ਹੁੰਦੇ ਸਾਹਮਣੇ। ਭੱਟੀ ਸਾਹਿਬ, ਕਦੀ ਬਚਪਨ 'ਚ ਕੋਈ ਡਾਂਟ ਛਾਂਟ ਪਈ ਹੋਵੇ ਵਾਲਦ ਸਾਹਿਬ ਕੋਲੋਂ, ਕੁਮਾਰ ਪਈ ਹੋਵੇ, ਕੋਈ ਐਸਾ ਵਾਕਿਆ ਕੋਈ ਯਾਦ ਹੋਵੇ ਜਨਾਬ ਨੂੰ? ਵੇਖੋ ਜੀ, ਮੈਂ ਸਮਝਦਾ ਵਾਂ ਅੱਜ ਮੈਂ ਜ਼ਿੰਦਗੀ 'ਚ ਜਿਸ ਵੀ ਮੁਕਾਮ ਤੇ ਪਹੁੰਚਿਆ ਵਾਂ ਨਾ, ਉਹਦਾ ਪੂਰੇ ਦਾ ਪੂਰਾ ਕ੍ਰੈਡਿਟ ਮੇਰੇ ਵਾਲਦੈਨ ਦੀ ਤਰਬੀਅਤ ਨੂੰ ਜਾਂਦਾ ਹੋਵੇ। ਮਾਸ਼ਾਅੱਲਾ। ਵਾਲਦੈਨ ਬੱਚਿਆਂ ਦੀ ਭਲਾਈ ਵਾਸਤੇ ਉਹਨਾਂ ਨੂੰ ਡਾਂਟ ਵੀ ਲੈਂਦੇ ਨੇ, ਉਹਨਾਂ ਨੂੰ ਪਿਆਰ ਨਾਲ ਵੀ ਸਮਝਾ ਲੈਂਦੇ ਨੇ। ਬੱਚੇ ਕਈ ਅਸਰ ਨਹੀਂ ਕਰਦੇ, ਜ਼ਿੱਦੀ ਹੁੰਦੇ ਨੇ, ਉਹਨਾਂ ਨੂੰ ਗੁੱਸੇ 'ਚ ਆ ਕੇ ਵਾਲਦੈਨ ਅਕਸਰ ਹੱਥ ਚੁੱਕਣ 'ਤੇ ਹੀ ਮਜਬੂਰ ਹੋ ਜਾਂਦੇ ਨੇ। ਤੇ ਮੈਂ ਚੂੰਕਿ ਬਚਪਨ ਤੋਂ ਹੀ ਜ਼ਰਾ ਸ਼ਰਾਰਤੀ ਵੀ ਸਾਂ, ਆਪਣੀ ਤਬੀਅਤ ਦਾ ਮਾਲਕ ਸਾਂ, ਐਸੇ ਕੰਮ ਕਰਦਾ ਰਿਹਾ ਜਿਹੜੇ ਬਜ਼ੁਰਗਾਂ ਨੂੰ ਨਹੀਂ ਸਨ ਪਸੰਦ। ਮਸਲਨ ਮੇਰਾ ਇੱਕ ਬਚਪਨ ਦਾ ਸ਼ੌਕ ਹੈ ਕਬੂਤਰਾਂ ਦਾ। ਅੱਛਾ। ਤੇ ਉਹ ਅੱਜ ਵੀ ਮੈਨੂੰ ਹੈਗਾ, ਮੈਂ ਅੱਜ ਵੀ ਰੱਖੇ ਨੇ। ਆਹਿਸਤਾ ਬਜ਼ੁਰਗਾਂ ਨੇ ਮੰਨ ਲਿਆ ਮੈਨੂੰ, ਮੈਂ ਇਹਨਾਂ ਦੀ ਗੱਲ ਨਹੀਂ ਮੰਨੀ, ਤੇ ਉਹ ਕਬੂਤਰਾਂ ਦੀ ਵਜ੍ਹਾ ਤੋਂ ਅਕਸਰ ਮੈਨੂੰ ਡਾਂਟ ਡਪਟ ਵੀ ਹੁੰਦੀ ਸੀ, ਕਈ ਦਫਾ ਮਾਰ ਕੁਟਾਈ ਵੀ ਪਈ, ਪਰ ਉਹ ਮੈਂ ਬਜ਼ਿੱਦ ਰਿਹਾ ਕਿਉਂਕਿ ਇੱਕ ਸ਼ੌਕ ਐਸਾ ਸੀ ਮੇਰੇ ਅੰਦਰ, ਉਹ ਬਹਿ ਗਿਆ ਸੀ, ਨਹੀਂ ਮੈਂ ਛੱਡ ਸਕਿਆ ਇਹਨਾਂ ਦੀ ਬੇਸ਼ੁਮਾਰ ਸਮਝਾਉਣ ਦੇ ਬਾਵਜੂਦ। ਪਰ ਇੱਕ ਗੱਲ ਜ਼ਰੂਰ ਸੀ ਨਾਲ ਕਿ ਮੈਂ ਆਪਣੀ ਪੜ੍ਹਾਈ ਨੂੰ ਮੁਤਾਸਰ ਨਹੀਂ ਹੋਣ ਦਿੱਤਾ ਆਪਣੇ ਇਸ ਸ਼ੌਕ ਦੀ ਵਜ੍ਹਾ ਤੋਂ। ਸ਼ੌਕ ਮੈਨੂੰ ਬੇਪਨਾਹ ਸੀ, ਮੈਂ ਉਹਦੀ ਹਰ ਤਰ੍ਹਾਂ ਦਾ ਆਪਣਾ ਦਿਲ ਦੀਆਂ ਤਮੰਨਾ ਪੂਰੀਆਂ ਕੀਤੀਆਂ, ਪਰ ਨਾਲ ਮੈਂ ਆਪਣੀ ਪੜ੍ਹਾਈ ਨੂੰ ਮੁਤਾਸਰ ਨਹੀਂ ਹੁੰਦਾ, ਜਿਹਦੇ ਬਾਇਸ ਮੇਰਾ ਖਿਆਲ ਹੈ ਕਿ ਫਿਰ ਇਹਨਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਜਦੋਂ ਇਹ ਜਿਹੜਾ ਜੋ ਚੀਜ਼ ਮੈਂ ਇਹਦੇ ਤੋਂ ਚਾਹਣਾ ਉਹ ਇਹ ਡਿਲੀਵਰ ਕਰ ਰਿਹਾ ਤੇ ਇਹ ਵੀ ਆਪਣੀ ਮੌਜ ਕਰੀ ਜਾਵੇ ਨਾਲ ਥੋੜੀ ਬਹੁਤ। ਬਿਲਕੁਲ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਅਹਿਮਦ ਸਾਹਿਬ। ਡੇਰੇ ਤੋਂ ਰਵਾਨਾ ਹੋਏ ਤੇ ਇੱਕ ਨਿੱਜੀ ਹਾਊਸਿੰਗ ਸੁਸਾਇਟੀ ਦੇ ਦਫ਼ਤਰ ਪਹੁੰਚੇ, ਜਿੱਥੇ ਮੌਜੂਦ ਸੁਸਾਇਟੀ ਦੇ ਦੀਗਰ ਅਹੁਦੇਦਾਰਾਂ ਨੇ ਸਾਡਾ ਇਸਤਕਬਾਲ ਕੀਤਾ। ਅਬਦੁਲ ਰਸ਼ੀਦ ਭੱਟੀ ਇਸ ਸੁਸਾਇਟੀ ਦੇ ਸਦਰ ਨੇ।
ਉੱਥੇ ਪੁਰਤਕਲਬ ਖਾਣੇ ਦਾ ਅਹਿਤਮਾਮ ਕੀਤਾ ਗਿਆ ਸੀ। ਜੀ ਆਇਆਂ ਨੂੰ ਜੀ। ਭੱਟੀ ਸਾਹਿਬ, ਤੁਹਾਡਾ ਬਚਪਨ ਕਿਸ ਤਰ੍ਹਾਂ ਦਾ ਗੁਜ਼ਰਿਆ? ਬਚਪਨ ਯਾਦ ਹੈ ਮੈਨੂੰ ਕਾਫੀ ਸਾਰਾ। ਤੇ ਸੁਣਿਆ ਸ਼ਰਾਰਤੀ ਹੁੰਦੇ ਸੋ ਬੜੇ। ਇਹ ਸੱਚ ਮਤਲਬ ਸ਼ਰਾਰਤੀ ਜ਼ਿਆਦਾ ਨਹੀਂ ਸਾਂ ਮੈਂ, ਲੇਕਿਨ ਇਹ ਹੈ ਕਿ ਐਕਟਿਵ ਹੈ ਸਾਂ। ਮਤਲਬ ਜਿੰਨੀਆਂ ਖੇਡਾਂ ਉਸ ਵੇਲੇ ਖੇਡੀ ਜਾਂਦੀਆਂ ਸਾਰੀਆਂ ਖੇਡਦਾ ਹਾਂ, ਭਾਵੇਂ ਚੋਰੀ ਖੇਡਦਾ ਸਾਂ, ਭਾਵੇਂ ਕਿਉਂਕਿ ਮਾਪਿਆਂ ਦੀ ਉਦੋਂ ਖਾਹਿਸ਼ ਇਹ ਹੁੰਦੀ ਸਿਰਫ ਪੜ੍ਹੋ। ਖੇਡਾਂ ਖੁੱਡਾਂ ਸਾਡੇ ਪਿੰਡਾਂ 'ਚ ਉਸ ਵੇਲੇ ਕਲਚਰ ਦੇ ਹਿੱਸਾ ਨਹੀਂ ਸੀ। ਖੇਡਾਂ ਹੈ ਸਨ, ਇੱਕ ਕਬੱਡੀ ਸੀ, ਕੁਸ਼ਤੀ ਸੀ, ਦੌੜ ਸੀ। ਜਿਹੜੀਆਂ ਖੇਡਾਂ ਬੱਚਿਆਂ ਵਾਲੀ ਸਨ, ਲੁਕੜ ਮੀਟੀ, ਅੱਛਾ, ਕੋੜ ਕੜਮਾਸ, ਗੁੱਲੀ ਡੰਡਾ। ਗੁੱਲੀ ਡੰਡਾ ਤਾਂ ਅਸੀਂ ਯੂਨੀਵਰਸਿਟੀ 'ਚ ਖੇਡਦੇ ਰਹੇ। ਅੱਛਾ, ਯੈਸ, ਪੰਜਾਬ ਯੂਨੀਵਰਸਿਟੀ 'ਚ ਅਸੀਂ ਖੇਡਦੇ ਰਹੇ। ਐਵੇਂ 2-4 ਜਰਾ ਖੇਡਿਆ ਉੱਥੇ ਗੁੱਲੀ ਡੰਡਾ। ਕਿਰਲ ਕਾਂਗਾ ਕੋਈ ਖੇਡ ਹੁੰਦੀ ਸੀ, ਬੇਸ਼ੁਮਾਰ ਬੱਚੇ ਦੇ ਕੋੜ ਕੜਮਾਸ, ਪਿੱਠੂ ਗਰਮ, ਬੇਸ਼ੁਮਾਰ ਖੇਡਾਂ ਉਹ ਖੇਡਦੇ ਸਨ। ਸਹੀ। ਤੇ ਬਚਪਨ ਇਹ ਆ ਵੀ ਹਨੇਰੇ ਤੇ ਜਾਮਾ ਸੀ, ਦੀਵੇ ਤੇ ਲਾਲਟਨਾਂ ਦੀ ਪ੍ਰਮੋਸ਼ਨ ਸੀ। ਥੋੜੀ ਜਿਹੀ ਜਿਹੜੀ ਵਿੱਤ ਕਲਾਸ ਹੁੰਦੀ ਸੀ ਉਹਦੇ ਕੋਲ ਲਾਲਟਨ ਹੁੰਦੀ ਸੀ, ਜਿਹੜੇ ਮਾੜੇ ਹੁੰਦੇ ਉਹ ਦੀਵੇ ਹੀ ਬਾਲਦੇ ਸਨ। ਦੀਵੇ ਬਾਲਦੇ। ਤੇ ਫਿਰ ਲਾਲਟਨ ਦੀ ਥੋੜੀ ਜਿਹੀ ਬਿਹਤਰ ਸ਼ਕਲ ਆਈ, ਬਖਰੂਤੀ ਜੀ ਸ਼ਕਲ ਦਾ ਇੱਕ ਲੈਂਪ ਹੁੰਦਾ ਸੀ, ਉਹ ਦਿੱਤਾ ਗਿਆ। ਅਸੀਂ ਮੈਂ ਜਿਹੜੀ ਪਹਿਲੀ ਜਮਾਤਾਂ ਨੇ ਉਹ ਚੱਟੂ ਜਿਹਦੇ 'ਚ ਮਿਰਚ ਕੁੱਟੀ ਦੀ ਹੈ ਜਾਂ ਚਟਨੀ ਚੂਰਨੀ ਬਣਾਈ ਦੀ ਹੈ, ਉਹਨੂੰ ਮੂਧਾ ਮਾਰ ਕੇ ਉੱਤੇ ਲਾਲਟਨ ਰੱਖ ਕੇ ਤੇ ਮੈਂ ਪੜ੍ਹਦਾ ਸੀ। ਮੈਨੂੰ ਯਾਦ ਹੈ ਉਦੋਂ ਤੀਜੀ ਚੌਥੀ 'ਚ ਮੈਂ ਪੜ੍ਹਦਾ ਸੀ। ਅੱਛਾ, ਹਾਂਜੀ, ਪੜ੍ਹਨ ਸ਼ੁਰੂ ਤੋਂ ਲੱਗ ਪਿਆ ਤੇ ਮੈਂ ਮੈਟ੍ਰਿਕ ਤੱਕ ਤੇ ਬਹੁਤ ਠੀਕ ਰਿਹਾ। ਮੈਂ ਕਲਾਸ ਦਾ ਮੋਨੀਟਰ ਰਿਹਾ, ਮਤਲਬ ਇੰਟੈਲੀਜੈਂਟ ਕੁਦਰਤੀ ਮੈਂ ਹੈ ਪੜ੍ਹਾਈ ਦੇ ਵਿੱਚ। ਹਿਸਾਬ 'ਚ 100 ਨੰਬਰ, ਅੰਗਰੇਜ਼ੀ 'ਚ ਸਾਰਿਆਂ 'ਚ 98 97 ਇਸ ਕਿਸਮ ਦੇ ਨੰਬਰ ਆ ਗਏ। ਕਬੱਡੀ ਦਾ ਸ਼ੌਕੀਨ ਸਾਂ। ਇੱਕ ਵਾਰ ਬੜੀ ਮਾਰ ਪਈ ਵਾਲਾ ਸਾਹਿਬ ਤੋਂ, ਕਬੱਡੀ ਵੇਖਣ ਅਸੀਂ ਚਲੇ ਗਏ। ਇੱਕ ਮੁੰਡਾ ਮਰਹੂਮ ਮੇਰਾ ਕਲਾਸ ਫੈਲੋ ਵੀ ਸੀ, ਮੇਰਾ ਬਾਡੀਗਾਰਡ ਪਹਿਲੇ ਫੌਜ 'ਚ ਭਰਤੀ ਆ, ਫਿਰ ਬਾਅਦ 'ਚ ਮੇਰਾ ਬਾਡੀਗਾਰਡ ਬਣ ਗਿਆ ਤੇ ਮੇਰੇ ਕੋਲ ਹੀ ਫਿਰ ਫੌਤ ਹੋਇਆ। ਅਸੀਂ ਇੱਕ ਮਤਲਬ ਦੋਵੇਂ ਜਿਹੜੇ ਰਲ ਕੇ 6ਵੀਂ 'ਚ ਪੜ੍ਹਦੇ ਸੀ। ਸਾਈਕਲ ਹੁੰਦੀ ਸੀ ਛੋਟੀ ਜਿਹੀ, ਜਿਹਦੇ ਹੀ ਪਿੰਡੋਂ ਆਇਆ, ਬੱਸ ਕਦੀ ਆਉਂਦੀ ਕਦੀ ਨਹੀਂ ਸੀ ਆਉਂਦੀ। ਅਸੀਂ ਵੀ ਚਲੇ ਗਏ ਉਹ ਸਾਈਕਲ ਉੱਤੇ ਹੀ ਭਾਈ ਫੇਰੋ ਰਾਇਵਿੰਡ ਤੋਂ ਟੁਰੇ। 6ਵੀਂ 'ਚ ਪੜ੍ਹਨੇ ਅਸੀਂ 10-11 ਸਾਲ ਦੇ ਹੋਵਾਂਗੇ, ਜ਼ਿਆਦਾ ਇੰਨੀ 12 ਸਾਲ ਦੇ ਹੋਵਾਂਗੇ। ਅਸੀਂ ਜੋ ਇੱਥੋਂ ਰਾਇਵਿੰਡ ਟੁਰੇ ਹਾਂ ਤੇ ਮੰਗੇ ਗਏ 10 ਮੀਲ ਪੱਕੇ ਇਹ ਸਫ਼ਰ ਤੇ 10 ਮੀਲ ਹੈਗਾ ਭਾਈ ਫੇਰੋ। ਉਹ ਸਾਈਕਲ 'ਤੇ ਹੀ ਗਏ। ਕਬੱਡੀ ਜਾ ਕੇ ਵੇਖੀ, ਰੱਸਾਕਸ਼ੀ ਵੇਖੀ, ਬੜੇ ਖੁਸ਼ ਹੋਏ। ਲੇਕਿਨ ਰਾਤ ਸਾਨੂੰ ਉੱਥੇ ਪੈ ਗਏ। ਰਾਤ ਉਹਨਾਂ ਡੱਕ ਲਿਆ, ਉਹਨਾਂ ਆਖਿਆ ਵੀ ਅਸੀਂ ਤੁਹਾਨੂੰ ਇੰਝ ਨਹੀਂ ਜਾਣ ਦੇਣਾ। ਰਾਤ ਅਸੀਂ ਰਹਿ ਪਏ। ਦੂਜੇ ਦਿਨ ਜਦੋਂ ਘਰ ਆਪਣੇ ਵਾਲ